ਇਹ ਅੰਗਰੇਜ਼ ਦੌਰ ਦਾ ਬਣਾਇਆ 1947 ਦੀ ਵੰਡ ਤੋਂ ਪਹਿਲਾਂ ਦਾ ਬੈਂਚ, ਪਹਿਲਾਂ ਦੀ ਬਿਲਡਿੰਗ। ਤੇ ਇੱਥੇ ਫੱਟੇ ਹੁੰਦੇ ਸਨ, ਉਹ ਹੈ ਨਹੀਂ। ਇਹ ਬੈਂਚ ਦੇ ਕੋਲ ਮੈਂ ਇਸ ਲਈ ਬੈਠਾ ਵਾਂ ਕਿ ਮੈਂ ਉਸ ਜ਼ਮਾਨੇ 'ਚ ਟੁਰ ਜਾ, ਉਸ ਜ਼ਮਾਨੇ 'ਚ ਟੁਰ ਜਾ ਜਦੋਂ ਬਜ਼ੁਰਗ ਇਹਨਾਂ ਦੇ ਬਹਿ ਕੇ ਮਾਈਆਂ ਬਾਬੇ ਬੱਚਿਆਂ ਨੂੰ ਲੈ ਕੇ ਇੱਥੇ ਬਹਿੰਦੇ ਹੋਣਗੇ। ਆਹ ਵੇਖੋ ਜੀ, ਮੈਂ ਹੱਥ ਲਾ ਕੇ ਤਸਕੀਨ ਲੈ ਰਿਹਾ, ਰੂਹ ਜਿਹੜੀ ਹੈ ਨਾ ਮੇਰੀ ਨੂੰ ਸਕੂਨ ਮਿਲਦਾ। ਲੇਕਿਨ ਫਿਰ ਜਦੋਂ ਮੈਂ ਇਹਨਾਂ ਟੁੱਟੀਆਂ ਬਿਲਡਿੰਗਾਂ ਵੱਲ ਵੇਖਦਾ, ਉਜਾੜਿਆਂ ਵੱਲ ਵੇਖਦਾ, ਕਿੱਥੇ ਗਏ ਉਹ ਲੋਕ ਜਿਨ੍ਹਾਂ ਵਾਸਤੇ ਆ ਬਣਾਇਆ ਗਿਆ ਸੀ, ਜਿਹੜੇ ਇਹਨੂੰ ਇਸਤੇਮਾਲ ਕਰਦੇ ਰਹੇ ਨੇ। ਲਓ ਜੀ ਦੋਸਤੋ, ਇਹ ਮੈਂ ਬੈਠ ਗਿਆ ਪਲੇਟਫਾਰਮ 'ਤੇ, ਜਿੱਥੇ ਕਦੀ ਟ੍ਰੇਨ ਆਉਂਦੀ ਹੁੰਦੀ ਸੀ ਅਤੇ ਬਜ਼ੁਰਗਾਂ ਨੂੰ ਅਤੇ ਮੁਸਾਫਰਾਂ ਨੂੰ ਇੱਥੋਂ ਲੈ ਕੇ ਆਪਣੀ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਉਂਦੀ ਸੀ। ਕੀ ਹਾਲ ਹੋ ਗਿਆ ਜਨਾਬ। ਕਿਸੇ ਦੌਰ ਦੇ ਵਿੱਚ ਜਨਾਬ ਪਤਾ ਨਹੀਂ ਕਿੰਨੇ ਕੁ ਮੁਲਾਜ਼ਮਾਂ ਦੇ ਇੱਥੇ ਹੱਥ ਲੱਗੇ ਨੇ, ਖਾ ਉਹਨਾਂ ਦਾ ਤਾਲੁਕ ਕਿਸੇ ਵੀ ਧਰਮ ਨਾਲ ਸੀ। अस्सलाम वालेकुम दोस्तों, मैं औरंगजेब बेग एक नई वीडियो ना नई कहानी ना तुहाडी खिदमत च हाज़र। तो इस वेले मैं मौजूद हाँ ਨੂਰਕੋਟ रेलवे स्टेशन, ਜਿਹੜਾ कि 1947 ਦੀ ਵੰਡ ਤੋਂ ਪਹਿਲੇ ਦਾ ਬਣਿਆ ਹੈ। ਅੰਗਰੇਜ਼ ਹੀ ਬਣਾ ਕੇ ਗਿਆ ਸੀ ਵੀ ਸਟੇਸ਼ਨ। ਇਹ ਹੈਗਾ ਨਾਰੋਵਾਲ ਤੋਂ ਚੱਕਮਰੂ ਰੇਲਵੇ ਲਾਈਨ ਜਿਹੜੀ ਹੈਗੀ ਹੈ ਨਾ, ਉਹਦੇ ਤੇ ਸ਼ਕਰਗੜ੍ਹ ਤੋਂ ਪਹਿਲਾ ਸਟੇਸ਼ਨ ਆਉਂਦਾ ਹੈ। ਅਗਰ ਸ਼ਕਰਗੜ੍ਹ ਤੋਂ ਨਾਰੋਵਾਲ ਵਾਲੀ ਸਾਈਡ ਨੂੰ ਟ੍ਰੇਨ ਜਾਂਦੀ ਹੈ ਨਾ, ਤੇ ਸ਼ਕਰਗੜ੍ਹ ਤੋਂ ਬਾਅਦ ਨੂਰਕੋਟ ਪਹਿਲਾ ਸਟੇਸ਼ਨ ਆਉਂਦਾ। ਉਸ ਤੋਂ ਬਾਅਦ ਫਿਰ ਅੱਗੇ ਦਰਬਾਰ ਸਾਹਿਬ, ਕਰਤਾਰਪੁਰ, ਜੱਸੜ, ਨਾਰੋਵਾਲ, ਤੇ ਨਾਰੋਵਾਲ ਤੋਂ ਅੱਗੇ ਫਿਰ ਸੜਕਾਂ ਲਾਈਨਾਂ ਜਿਹੜੀਆਂ ਨੇ ਸਿਆਲਕੋਟ ਨੂੰ ਤੇ ਲਾਹੌਰ ਨੂੰ ਚਲੀਆਂ ਜਾਂਦੀਆਂ ਨੇ। ਇਹ ਮੇਰੇ ਪਿੱਛੇ ਬੋਰਡ ਤੁਸੀਂ ਦੇਖ ਰਹੇ ਹੋ, ਉਰਦੂ 'ਚ ਲਿਖਿਆ, ਇੰਗਲਿਸ਼ 'ਚ ਲਿਖਿਆ ਨੂਰਕੋਟ। ਇੱਥੋਂ ਪਲੇਟਫਾਰਮ ਸ਼ੁਰੂ ਹੁੰਦਾ ਤੇ ਇੱਧਰ ਨੂੰ ਅਗਰ ਤੁਸੀਂ ਵੇਖੋ ਤੇ ਇਹ ਸਾਰਾ ਪਲੇਟਫਾਰਮ ਹੈ। ਇਹ ਦੋ ਲਾਈਨਾਂ ਇੱਥੇ ਬਣੀਆਂ ਨੇ, ਡਬਲ ਲਾਈਨ ਦਾ ਪਲੇਟਫਾਰਮ ਸੀ। ਲਾਈਨ ਦੇ ਵਿੱਚ ਜਾ ਕੇ ਤੁਹਾਨੂੰ ਇੱਧਰ ਨੂੰ ਨਾਰੋਵਾਲ ਆਉਂਦਾ ਤੇ ਮੇਰੇ ਬੈਕ ਸਾਈਡ ਤੇ ਸ਼ਕਰਗੜ੍ਹ, ਚੱਕਮਰੂ, ਤੇ ਚੱਕਮਰੂ ਲਾਸਟ ਸਟੇਸ਼ਨ ਹੈਗਾ ਇਸ ਲਾਈਨ ਤੇ। ਇੱਥੇ ਚੱਲਦੀ ਰਹੀ ਹੈ ਜਨਾਬ ਸਟੀਮ ਇੰਜਨ ਵਾਲੀ ਟ੍ਰੇਨ ਵੀ, ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਡੀਜ਼ਲ ਇੰਜਨ ਦੇ ਲੋਕੋਮੋਟਿਵ ਆ ਗਏ। ਇਹ ਦੀ ਇਮਾਰਤ ਤੁਹਾਨੂੰ ਵਿਖਾਲਦੇ ਆ। ਇਹ ਪਲੇਟਫਾਰਮ ਦੇ ਉੱਤੇ ਸੋਲੰਗ ਲੱਗਾ, ਬਜ਼ੁਰਗਾਂ ਦੀਆਂ ਯਾਦਾਂ। ਦੋਸਤਾਂ ਨੂਰਕੋਟ ਇੱਥੇ ਵੀ ਚਾਰ ਛੋਟੇ ਜਿਹੜੇ ਪਿੰਡ ਨੇ ਉਹਨਾਂ 'ਚ ਬਹੁਤ ਜ਼ਿਆਦਾ ਹਿੰਦੂ ਅਤੇ ਸਿੱਖ ਰਹਿੰਦੇ ਹੁੰਦੇ ਸਨ। ਸਿੱਖਾਂ ਦੀ ਤਾਦਾਦ ਜ਼ਿਆਦਾ ਸੀ ਅਤੇ ਉਹ ਬਜ਼ੁਰਗ ਵੀ ਇੱਥੇ ਤਕਰੀਬਨ ਜਿਹੜਾ ਨਾ ਉਹਨਾਂ ਦੀਆਂ ਯਾਦਾਂ ਹੀ ਰਹਿ ਗਈਆਂ ਨੇ। ਇਹ ਦੇਖੋ, ਇਹ ਸਿਗਨਲ ਡਾਊਨ ਕਰਨ ਵਾਲਾ ਜਿਹੜਾ ਨਾ ਉਹ ਹੈਗਾ ਲੀਵਰ, ਸਿਗਨਲ ਡਾਊਨ ਕਰਨ ਵਾਲਾ। ਓਏ ਹੋਏ ਹੋਏ, ਕੀ ਹਾਲ ਹੋ ਗਿਆ ਜਨਾਬ। ਕਿਸੇ ਦੌਰ ਦੇ ਵਿੱਚ ਜਨਾਬ ਪਤਾ ਨਹੀਂ ਕਿੰਨੇ ਕੁ ਮੁਲਾਜ਼ਮਾਂ ਦੇ ਇੱਥੇ ਹੱਥ ਲੱਗੇ ਨੇ, ਖਾ ਉਹਨਾਂ ਦਾ ਤਾਲੁਕ ਕਿਸੇ ਵੀ ਧਰਮ ਨਾਲ ਸੀ। ਇਹ ਜਨਾਬ ਟੱਲੀ, ਇਹਦੇ ਨਾਲ ਟੱਲੀ ਹੁੰਦੀ ਟਨ 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 ਤਾਂ ਕਿ ਟ੍ਰੇਨ ਆ ਗਈ ਹੈ। ਇਹ ਲੈਂਪ ਤੇ ਇਹ ਮੇਨ ਬਿਲਡਿੰਗ ਆ ਗਈ ਨੂਰਕੋਟ। ਵਾਹ ਜੀ ਵਾਹ। ਮੈਂ ਖੁਦ ਦੋਸਤੋ ਇਸ ਸਟੇਸ਼ਨ 'ਤੇ ਪਹਿਲੀ ਦਫਾ ਆਇਆ। ਕੀ ਕਰਨਾ ਨਾ ਹੁੰਦਾ ਜਦੋਂ ਕੰਮ ਕੋਈ ਨਾ ਹੋਏ, ਲੇਕਿਨ ਅੱਜ ਵੀਡੀਓ ਬਣਾਉਣੀ ਸੀ ਤੁਹਾਡੇ ਵਾਸਤੇ। ਮੈਂ ਹੈ ਕਿ ਚਲੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਜਿੰਨੀਆਂ ਉਹ ਚੀਜ਼ਾਂ ਜਿਨ੍ਹਾਂ ਦੇ ਬਜ਼ੁਰਗਾਂ ਦੀਆਂ ਯਾਦਾਂ ਨੇ, ਸਾਡੇ ਬਜ਼ੁਰਗ ਖਾ ਕਿਸੇ ਵੀ ਧਰਮ ਨਾਲ ਉਹਨਾਂ ਦਾ ਤਾਲੁਕ ਸੀ ਅਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ। ਲੇਕਿਨ ਉੱਥੇ ਨੂਰਕੋਟ ਲਿਖਿਆ ਅੱਜ ਵੀ। ਇਹ ਇਹਦਾ ਮੇਨ ਦਫ਼ਤਰ ਆ ਗਿਆ। ਇੱਕ ਦਫ਼ਤਰ ਆਏ ਅਜੀਬੋ ਗਰੀਬ ਕਿਸਮ ਦਾ ਤਾਲਾ ਲੱਗਿਆ, ਅਤੇ ਇਹ ਉਹੀ ਅੰਗਰੇਜ਼ ਦੌਰ ਜਿਹੜੇ ਸਟੇਸ਼ਨ ਬਣੇ ਉਹਨਾਂ ਦੀ ਛੱਤਾਂ ਐਸ ਹੁੰਦੀਆਂ ਸਨ, ਬਾਲੇ ਸ਼ਤੀਰੀਆਂ ਨਜ਼ਰ ਨਹੀਂ ਸਨ ਆਉਂਦੇ ਹੁੰਦੇ। ਅਤੇ ਇਹ ਬੈਂਚ ਜਿਹੜੇ ਨਾ ਦੋਸਤੋ, ਇਹ ਢਾਂਚਾ ਇੱਕ ਰਹਿ ਗਿਆ, ਸਿਰਫ ਫਰੇਮ ਰਹਿ ਗਿਆ, ਲੱਕੜਾਂ ਗਾਇਬ ਨੇ। ਇੱਕ ਹੈ ਅਤੇ ਇੱਕ ਦੂਸਰੀ ਸਾਈਡ 'ਤੇ ਮੁਸਾਫਰਖਾਨੇ 'ਚ। ਮੈਨੂੰ ਵੇਖ ਕੇ ਬੜਾ ਦੁੱਖ ਹੋ ਰਿਹਾ। ਉਹਦੀ ਰੀਜ਼ਨ ਇਹ ਵੇ, ਉਹਦੀ ਵਜ੍ਹਾ ਇਹ ਵੇ ਕਿ ਇਹਨਾਂ ਬੈਂਚਾਂ ਦੇ ਉੱਤੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਬੈਠੇ ਹੋਣਗੇ, ਟ੍ਰੇਨ ਦਾ ਇੰਤਜ਼ਾਰ ਕਰਦੇ ਹੋਣਗੇ ਕਿ ਅਸੀਂ ਅੱਜ ਨਾਰੋਵਾਲ ਚੱਲੇ ਹਾਂ ਅਤੇ ਟ੍ਰੇਨ ਆਏਗੀ ਅੱਧੇ ਘੰਟੇ ਤੱਕ, ਉੱਥੇ ਜਾਵਾਂਗੇ। ਲੇਕਿਨ ਅੱਜ ਵੇਖੋ ਇਮਾਰਤ ਤਾਂ ਉੱਥੇ ਹੀ ਹੈ। ਹਮੇਸ਼ਾ ਤਰ੍ਹਾਂ ਇਹਦੀਆਂ ਖਿੜਕੀਆਂ ਛਿੜਕੀਆਂ ਲੋਕ ਲੈ ਤੇ ਗਏ ਨੇ। ਦਰੱਖਤ ਗਵਾਹੀ ਦੇ ਰਹੇ ਨੇ, ਇੱਟਾਂ, ਦਰਵਾਜ਼ੇ, ਇਹ ਬੈਂਚ, ਕਿ ਇਹ ਸਟੇਸ਼ਨ ਕਦੀ ਆਬਾਦ ਹੁੰਦਾ ਸੀ। ਕੀ ਆ ਗਿਆ ਜਨਾਬ ਜ਼ਮਾਨਾ।
ਕਿਉਂ ਇੰਨੀ ਚੇਂਜਿੰਗ ਆ ਗਈ ਹੈ। ਇਹ ਸਟੇਸ਼ਨਾਂ ਦੇ ਨਾਂ ਲਿਖੇ ਹੁੰਦੇ ਸਨ, ਕਿਰਾਇਆਨਾਮਾ, ਟ੍ਰੇਨਾਂ ਦੇ ਟਾਈਮ, ਤੇ ਇਹ ਜਨਾਬ ਬੰਦ ਕਰ ਛੱਡਿਆ। ਇਹ ਹੈਗਾ ਸੀ ਟਿਕਟ ਘਰ, ਉੱਤੇ ਲਿਖਿਆ ਟਿਕਟਾਂ ਲਓ ਜੀ ਇੱਥੋਂ, ਕਾ ਤੁਸੀਂ ਨਾਰਵਲ ਜਾਣਾ। ਤੇ ਇਹ ਪਤਾ ਨਹੀਂ ਕਾਹਦਾ ਕਮਰਾ ਹੈਗਾ, ਲੇਕਿਨ ਇਹ ਕੋਈ ਐਡਾ ਪੁਰਾਣਾ ਨਹੀਂ, ਬਾਅਦ 'ਚ ਬਣਿਆ। ਇਹ ਤਾਂ ਲੱਗਦਾ ਕੋਈ ਇਹ ਤੇ ਸਮਾਧੀ 'ਚ ਬਣਾ ਛੜੀ ਗਏ ਨੇ ਸਟੇਸ਼ਨ ਦੇ ਵਿੱਚ ਹੀ। ਇਹ ਜਨਾਬ ਤੁਹਾਨੂੰ ਵਿਖਾ ਰਿਹਾ ਖਸੂਸੀ ਮਨਾਜ਼ਰ ਸਟੇਸ਼ਨ ਨੂਰਕੋਟ, ਸ਼ੱਕਰਗੜ੍ਹ ਤਹਿਸੀਲ, ਜ਼ਿਲ੍ਹਾ ਨਾਰੋਵਾਲ। ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਹੁੰਦਾ ਸੀ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਸ਼ੱਕਰਗੜ੍ਹ। ਇਹ ਜਨਾਬ ਲਓ ਜੀ ਦੋਸਤੋ, ਇਹ ਉਹ ਬੈਂਚਾਂ ਦੇ ਕੋਲ ਆ ਕੇ ਮੈਂ ਬਹਿ ਗਿਆ। ਇਹ ਬੈਂਚ ਜਿਨ੍ਹਾਂ ਨੂੰ ਸਾਡੇ ਵੱਡੇ ਇਸਤੇਮਾਲ ਕਰਦੇ ਰਹੇ ਨੇ, ਬਜ਼ੁਰਗ, ਖਾਓ ਹਿੰਦੂ ਸਨ, ਸਿੱਖ ਸਨ, ਈਸਾਈ ਸਨ, ਮੁਸਲਮਾਨ ਸਨ, ਜਾਂ ਕਿਸੇ ਵੀ ਧਰਮ ਨਾਲ ਉਹਨਾਂ ਦਾ ਤਾਲੁਕ ਸੀ। ਇਹ ਅੰਗਰੇਜ਼ ਦੌਰ ਦਾ ਬਣਾਇਆ, 1947 ਦੀ ਵੰਡ ਤੋਂ ਪਹਿਲਾਂ ਦਾ ਬੈਂਚ, ਪਹਿਲਾਂ ਦੀ ਬਿਲਡਿੰਗ। ਤੇ ਇੱਥੇ ਫੱਟੇ ਹੁੰਦੇ ਸਨ, ਉਹ ਹੈ ਨਹੀਂ। ਇਹ ਬੈਂਚ ਦੇ ਕੋਲ ਮੈਂ ਇਸ ਲਈ ਬੈਠਾ ਵਾਂ ਕਿ ਮੈਂ ਉਸ ਜ਼ਮਾਨੇ 'ਚ ਟੁਰ ਜਾ, ਉਸ ਜ਼ਮਾਨੇ 'ਚ ਟੁਰ ਜਾ ਜਦੋਂ ਬਜ਼ੁਰਗ ਇਹਨਾਂ ਦੇ ਬਹਿ ਕੇ, ਮਾਈਆਂ, ਬਾਬੇ ਬੱਚਿਆਂ ਨੂੰ ਲੈ ਕੇ ਇੱਥੇ ਬਹਿੰਦੇ ਹੋਣਗੇ। ਆਹ ਵੇਖੋ ਜੀ, ਮੈਂ ਹੱਥ ਲਾ ਕੇ ਤਸਕੀਨ ਲੈ ਰਿਹਾ, ਰੂਹ ਜਿਹੜੀ ਹੈ ਨਾ ਮੇਰੀ ਨੂੰ ਸਕੂਨ ਮਿਲਦਾ। ਲੇਕਿਨ ਫਿਰ ਜਦੋਂ ਮੈਂ ਇਹਨਾਂ ਟੁੱਟੀਆਂ ਬਿਲਡਿੰਗਾਂ ਵੱਲ ਵੇਖਦਾ, ਉਜਾੜਿਆਂ ਵੱਲ ਵੇਖਦਾ, ਕਿੱਥੇ ਗਏ ਉਹ ਲੋਕ ਜਿਨ੍ਹਾਂ ਵਾਸਤੇ ਆ ਬਣਾਇਆ ਗਿਆ ਸੀ, ਜਿਹੜੇ ਇਹਨੂੰ ਇਸਤੇਮਾਲ ਕਰਦੇ ਰਹੇ ਨੇ। ਅੱਜ ਨਹੀਂ, ਬੜਾ ਦਿਲ ਦੁੱਖ ਹੁੰਦਾ ਜਦੋਂ ਮੈਂ ਇਹੋ ਜਿਹੀਆਂ ਵੀਡੀਓ ਬਣਾਉਣ ਆਉਣਾ ਨਾ, ਤੇ ਉਹ ਵੀਡੀਓ ਦੇ ਨਾਲ ਨਾਲ ਮੇਰਾ ਆਪਣਾ ਦਿਲ ਦੁਖੀ ਹੋ ਜਾਂਦਾ। ਇਹ ਮੈਂ ਤੁਹਾਨੂੰ ਹਕੀਕਤ ਕਹਿ ਰਿਹਾ, ਬਿਲਕੁਲ ਝੂਠ ਨਹੀਂ ਬੋਲ ਰਿਹਾ। ਮੇਰੀ ਦਰਦ ਵਾਲੀ ਆਵਾਜ਼ ਤੁਹਾਨੂੰ ਇਹ ਦੱਸ ਰਹੀ ਹੋਏਗੀ। ਇਹ ਚੀਜ਼ਾਂ ਇਸ ਚੀਜ਼ ਦੀਆਂ ਗਵਾਹ ਨੇ ਕਿ ਕਦੀ ਇਹ ਵੀ ਆਬਾਦ ਹੁੰਦੀਆਂ ਸਨ। ਇਹ ਬੈਂਚ ਦੀ ਮੌਜੂਦਗੀ ਇਸ ਚੀਜ਼ ਦਾ ਸਬੂਤ ਹੈ ਕਿ ਇੱਥੇ ਬਜ਼ੁਰਗ ਬਹਿੰਦੇ ਰਹੇ ਹੋਣਗੇ, ਟ੍ਰੇਨ ਦਾ ਇੰਤਜ਼ਾਰ ਕਰਦੇ ਹੋਣਗੇ, ਤੇ ਆਉਂਦੇ ਹੋਣਗੇ ਇੱਕ ਦੂਸਰੇ ਨੂੰ, ਜਵਾਨ ਮੁੰਡਿਆਂ ਨੂੰ, ਕਿਉਂਕਿ ਬੁੱਢੇ ਇੱਥੇ ਬਹਿ ਜਾਂਦੇ ਹੋਣਗੇ, ਤੇ ਜਵਾਨ ਮੁੰਡਿਆਂ ਨਾਲ ਆਉਂਦੇ ਹੋਣਗੇ, ਉਹ ਕਾਕਾ ਉਹ ਵੇਖਾ ਲਾਰੀ ਆਉਂਦੇ 'ਚ ਕਿੰਨਾ ਕੁ ਟਾਈਮ ਹੈ, ਗੱਡੀ ਕਿਦੋਂ ਕੁ ਆਉਣੀ ਹੈ, ਟ੍ਰੇਨ ਕਿਦੋਂ ਕੁ ਆਉਣੀ ਹੈ। ਉਹ ਵੇਖ ਕੇ ਜਾਂਦੇ ਹੋਣਗੇ, ਪਲੇਟਫਾਰਮ 'ਤੇ ਵੇਖ ਕੇ ਆਉਂਦੇ ਹੋਣਗੇ, ਹੋਣਗੇ ਬਾਬਾ ਜੀ ਸੰਗਲ ਡਾਊਨ ਹੋ ਗਿਆ। ਤੇ ਮੈਂ ਪੁੱਛਿਆ ਉਹਨੂੰ, ਕਾਂਟੇ ਵਾਲੇ ਨੂੰ, ਤੇ ਉਹਨੇ ਆਖਿਆ ਕਿ 5 ਮਿੰਟਾਂ ਤੱਕ ਆ ਜਾਏਗੀ। ਅੱਛਾ ਪੁੱਤਰ, ਇੱਥੋਂ ਸਮਾਨ ਚੁੱਕਿਆ, ਪਲੇਟਫਾਰਮ ਦੇ ਕੋਲ ਚਲੇ ਗਏ, ਬੱਚਿਆਂ ਨੂੰ ਆਖਿਆ ਗਾਹ ਨਾ ਕਾਕਾ ਜਾਇਓ, ਗੱਡੀ ਆਉਣ ਵਾਲੀ, ਜੇ ਥੱਲੇ ਨਾ ਆ ਜਿਓ। ਲਓ ਜੀ ਦੋਸਤੋ, ਇਹ ਮੈਂ ਬੈਠ ਗਿਆ ਪਲੇਟਫਾਰਮ 'ਤੇ, ਜਿੱਥੇ ਕਦੀ ਟ੍ਰੇਨ ਆਉਂਦੀ ਹੁੰਦੀ ਸੀ ਅਤੇ ਬਜ਼ੁਰਗਾਂ ਨੂੰ ਅਤੇ ਮੁਸਾਫਰਾਂ ਨੂੰ ਇੱਥੋਂ ਲੈ ਕੇ ਆਪਣੀ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਉਂਦੀ ਸੀ। ਬਹੁਤ ਹੀ ਦਰਦਨਾਕ ਸਿਚੁਏਸ਼ਨ ਹੈ, ਕਿਉਂਕਿ ਸਾਰੇ ਉਜਾੜੇ ਪੈ ਚੁੱਕੇ ਨੇ ਅਤੇ ਇੱਥੇ ਇਸ ਵੇਲੇ ਕੋਈ ਚੀਜ਼ ਨਹੀਂ। ਸੱਜੇ ਖੱਬੇ ਹਰ ਤਰਫ ਵੀਰਾਨੀ ਅਤੇ ਦਰੱਖਤ ਨੇ। ਉਹਨਾਂ ਦੇ ਵਿੱਚ ਹੈ ਨੂਰਕੋਟ ਸਟੇਸ਼ਨ ਦੀ ਬਿਲਡਿੰਗ, ਜਿਹੜੀ ਕਿ ਬੇਬਸੀ ਦੀ ਇੱਕ ਤਸਵੀਰ ਬਣੀ ਜੰਗਲ 'ਚ ਖੜੀ ਹੈ। ਜਿਸ ਤਰ੍ਹਾਂ ਕਿ ਦੋਸਤੋ ਤੁਹਾਨੂੰ ਪਤਾ ਕਿ ਸ਼ੱਕਰਗੜ੍ਹ ਗੁਰਦਾਸਪੁਰ ਦੀ ਤਹਿਸੀਲ ਹੁੰਦੀ ਸੀ, ਅਤੇ ਉਹ ਇੱਥੇ ਫਿਰ ਜਿਹੜਾ ਨਾ ਬੜਾ ਤਜਾਰਤ ਦਾ ਸਮਾਨ ਬੜਾ ਆਉਂਦਾ ਹੁੰਦਾ ਸੀ। ਇਹ ਵੱਡਾ ਇੱਕ ਗੋਦਾਮ ਇੱਥੇ ਬਣਿਆ, 1 2 3 4 ਇਹਦੇ ਦਰਵਾਜ਼ੇ ਨੇ ਬਹੁਤ ਜ਼ਿਆਦਾ। ਅਤੇ ਇਹ ਨੂਰਪੁਰ ਦਾ ਸਟੇਸ਼ਨ ਹੈ, ਅਤੇ ਇੱਥੋਂ ਇਹ ਲਾਈਨ 'ਤੇ ਚਲੀ ਜਾਂਦੀ ਹੈ ਨਾ, ਇਹ ਜਿਹੜੀ ਹੈ ਨਾਰੋਵਾਲ ਨੂੰ, ਅਤੇ ਪਰਾਂ ਨੂੰ ਸ਼ੱਕਰਗੜ੍ਹ ਨੂੰ। ਅਤੇ ਇਹ ਲਾਈਨ ਜਿਹੜੀ ਹੈ ਨਾ ਤੀਸਰੀ, ਇਹ ਆ ਜਾਂਦੀ ਹੈ ਇੱਥੇ ਜਿਹੜਾ ਹੈਗਾ ਨਾ ਇਹਦਾ ਪਲੇਟਫਾਰਮ ਮਾਲ ਗੱਡੀ ਦਾ। ਇਹ ਮਾਲ ਗੱਡੀ ਦਾ ਪਲੇਟਫਾਰਮ ਹੈ, ਕਿਉਂਕਿ ਤਜਾਰਤ ਬੜੀ ਹੁੰਦੀ ਸੀ ਜਿਹੜਾ ਨਾ, ਉਦੋਂ ਸਮਾਨ ਬਹੁਤ ਜ਼ਿਆਦਾ ਤਾਦਾਦ 'ਚ ਆਉਂਦਾ ਹੁੰਦਾ ਸੀ ਇੱਥੇ। ਟ੍ਰੇਨ ਹੀ ਵਾਹ ਜ਼ਰੀਆ ਸੀ, ਦਿੱਲੀ, ਅੰਮ੍ਰਿਤਸਰ, ਗੁਰਦਾਸਪੁਰ, ਜੰਮੂ,
ਤੇ ਉਹਦੇ ਨਾਲ ਫਿਰ ਜਿਹੜੇ ਪਾਕਿਸਤਾਨ ਦੇ ਏਰੀਏ ਨੇ, ਸਿਆਲਕੋਟ, ਨਾਰੋਵਾਲ, ਲਾਹੌਰ, ਉਹ ਸਾਰਿਆਂ ਦਾ ਸਮਾਨ ਇੱਥੇ ਆਉਂਦਾ ਹੁੰਦਾ ਸੀ। ਇਹ ਮਾਲ ਗੱਡੀ ਦਾ ਉਹ ਪਲੇਟਫਾਰਮ, ਇੱਥੇ 3 ਲਾਈਨਾਂ ਹੋ ਜਾਂਦੀਆਂ ਨੇ। ਇਹ ਤੇ ਮਾਲ ਗੱਡੀ ਦੀ ਹੋ ਗਈ ਨਾ, ਤੇ ਇੱਥੇ ਸਮਾਨ ਉਤਰਦਾ ਹੁੰਦਾ ਸੀ। ਤੇ ਇਹ ਜਨਾਬ ਜਿਹੜਾ ਨਾ ਅੱਗੇ ਇਹ ਮਾਲ ਗੱਡੀ ਇੱਥੇ ਖਲੋ ਜਾਂਦੀ ਹੁੰਦੀ ਸੀ। ਆਖਰੀ ਉਹਦਾ ਅੱਗੇ ਸਟਾਪ ਕਰਨ ਲਈ ਲੱਗਾ ਦਾ ਨਿਸ਼ਾਨ। ਕਿੱਡਾ ਖੂਬਸੂਰਤ ਨਜ਼ਾਰਾ ਦੇਖੋ, 4 ਤਰਫ ਸਫੈਦੇ ਲੱਗੇ ਨੇ। ਤੇ ਇਹ ਰੇਲਵੇ ਲਾਈਨ ਆ, ਇਹ ਦੇਖੋ ਨਾ, ਇੱਥੇ ਜਾ ਕੇ ਫਿਰ ਅੱਗੇ ਇੱਕ ਹੋ ਜਾਂਦੀ ਹੈ। ਇਹ ਨਾਰੋਵਾਲ ਨੂੰ ਕੁਝ ਆ ਰਹੀ ਹੈ। ਤੇ ਇਹ ਜਿੱਥੇ ਮੈਂ ਖਲੋਤਾ, ਇਹ ਹੈਗਾ ਮਾਲ ਗੱਡੀ ਦਾ ਪਲੇਟਫਾਰਮ। ਤੇ ਇਹ ਪਿੱਛੇ ਗੋਦਾਮ, ਕਿੱਡਾ ਚੌੜਾ ਗੋਦਾਮ ਹੈ ਦੇਖੋ। ਇੱਥੋਂ ਲੈ ਕੇ ਨਾ ਤੇ ਇੰਨਾ, ਇਹ ਤਕਰੀਬਨ ਬਣਦਾ ਕੋਈ ਤਕਰੀਬਨ ਨਾ 60-70 ਫੁੱਟ, ਜ਼ਿਆਦਾ ਬਣਦਾ ਹੋਏਗਾ। ਇਹਦੀ ਜਿਹੜੀ ਹੈ ਨਾ ਚੌੜਾਈ, ਲੰਬਾਈ ਉਸ ਤੋਂ ਵੀ ਜ਼ਿਆਦਾ। ਟੀਨ ਦੀ ਛੱਤ ਪਈ ਹੈ ਉੱਤੇ। ਇਹ ਜੀ ਬਿਲਕੁਲ ਇੱਥੇ ਘਾਹ ਬੂਟ ਦੇ ਵਿੱਚ ਲਾਈਨ ਦੱਬੀ ਗਈ ਹੈ। ਤੇ ਇਹ ਫਾਟਕ ਵੇਖੋ ਜੀ, ਫਾਟਕ ਅੱਜ ਵੀ ਮੌਜੂਦ ਹੈ। ਆ ਸਾਹਮਣੇ ਬਿਲਕੁਲ ਜਿਹੜਾ ਨਾ ਸ਼ਕਰਗੜ੍ਹ ਦੀ ਲਾਈਨ ਜਾ ਰਹੀ ਹੈ। ਇਹ ਜੀ ਇੱਥੇ ਸਟਾਫ ਯਾਨੀ ਰੇਲਵੇ ਦੇ ਮੁਲਾਜ਼ਮਾਂ ਦੇ ਜਿਹੜੇ ਹੈਗੇ ਨੇ ਕੁਆਟਰ, ਉਹ ਬਣੇ ਨੇ। ਉਹ ਵੀ ਜਿਹੜੇ ਨੇ ਤਬਾਹ ਹੋ ਚੁੱਕੇ ਨੇ। ਇੱਥੇ ਇਹ ਬੜਾ ਵੱਡਾ ਸਟੇਸ਼ਨ ਹੁੰਦਾ ਸੀ। ਗੋ ਕਿ ਇਹਦੇ ਚਾਰ ਚੁਫੇਰੇ ਕੋਈ ਆਬਾਦੀ ਨਹੀਂ। ਅੱਛਾ, ਇਹ ਐਸਾ ਸਟੇਸ਼ਨ ਹੈ ਦੋਸਤੋ, ਇਹਦੇ ਚਾਰੋਂ ਤਰਫ ਕੋਈ ਆਬਾਦੀ ਨਹੀਂ। ਇਹ ਜਾੜ 'ਚ ਬਣਿਆ ਸਟੇਸ਼ਨ, ਠੀਕ ਹੈ ਨਾ। ਕੋਈ ਇਹਦੇ ਚਾਰ ਚੁਫੇਰੇ ਆਬਾਦੀ ਨਹੀਂ। ਔਰ ਇੱਥੇ ਜਿਹੜੇ ਉਤਰਦੇ ਹੁੰਦੇ ਸਨ ਲੋਕ, ਉਹ ਟਾਂਗਿਆਂ ਦੇ ਜਾਂ ਪੈਦਲ, ਪਹਿਲਾਂ ਪੈਦਲ, ਉਸ ਤੋਂ ਬਾਅਦ ਫਿਰ ਟਾਂਗਿਆਂ ਦਾ ਜਦੋਂ ਦੌਰ ਆਇਆ, ਫਿਰ ਟਾਂਗਿਆਂ 'ਤੇ ਉਹ ਬਹਿ ਕੇ ਤੇ ਆਬਾਦੀ 'ਚ ਜਾਂਦੇ ਹੁੰਦੇ ਸਨ। ਇਹ ਹੁਣ ਇਹਨੂੰ ਇਸ ਸਟੇਸ਼ਨ ਤੋਂ ਕੋਈ ਤਕਰੀਬਨ 19-20 ਸਾਲ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ ਕਿ ਟ੍ਰੇਨਾਂ ਇੱਥੇ ਨਹੀਂ ਚੱਲੀਆਂ। ਹੁਣ ਜ਼ਿਆਦਾ ਅਰਸਾ ਹੋ ਗਿਆ। ਤੇ ਹੁਣ ਜਨਾਬ ਇਹ ਇਸ ਵੇਲੇ ਪੂਰਾ ਭੂਤ ਬੰਗਲਾ ਬਣਿਆ। ਇਹ ਦੇਖੋ ਜੀ, ਕਾਂਟਾ ਬਦਲਣ ਵਾਲੇ ਜਿਹੜੇ ਇੱਥੇ ਲੀਵਰ ਹੁੰਦੇ ਸਨ, ਉਹਦੇ ਟੁੱਟ ਚੁੱਕੇ ਨੇ। ਇੱਥੋਂ ਇਹ ਕਾਂਟਾ ਬਦਲਿਆ ਜਾਂਦਾ ਟ੍ਰੇਨ ਦਾ, ਤਾਂ ਕਿ 2 ਲਾਈਨਾਂ ਹੋ ਜਾਣਾ। ਦੇਖੋ, ਤੇ ਇਹ ਵੀ ਲੀਵਰ ਬਿਲਕੁਲ ਟੁੱਟ ਗਿਆ। ਇਹ ਦੇਖੋ, ਇਹ ਕਾਂਟਾ ਬਦਲਿਆ ਵੀ ਪਤਾ ਨਹੀਂ ਸਦੀਆਂ ਬੀਤ ਗਏ। ਔਰ ਕਿਦੋਂ ਦਾ ਆਖਰੀ ਵਾਰੀ ਇਹ ਕਾਂਟਾ ਬਦਲਿਆ ਗਿਆ ਹੋਵੇਗਾ। ਇਹ ਸੀ ਅੱਜ ਦੀ ਵੀਡੀਓ। ਸ਼ਕਰਗੜ੍ਹ ਦੇ ਕੋਲ ਜਿਹੜਾ ਪਿੰਡ ਨੂਰਕੋਟ ਹੈਗਾ, ਉਹਦਾ ਰੇਲਵੇ ਸਟੇਸ਼ਨ ਤੁਹਾਨੂੰ ਵਿਖਾ ਲਿਆ। ਭੂਤ ਬੰਗਲਾ ਬਿਲਡਿੰਗ ਇਹ ਮੇਰੇ ਪਿੱਛੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ। ਕੋਈ ਇੱਥੇ ਹੁਣ ਮਕਾਨ ਨਹੀਂ ਹੈਗਾ ਕਿ ਟ੍ਰੇਨ ਕਦੀ ਚੱਲੇ। ਜਾੜਿਆਂ ਦੇ ਵਿੱਚ ਇਹ ਸਟੇਸ਼ਨ ਤਬਾਹ ਹੋ ਚੁੱਕਿਆ। ਤੇ ਮੈਨੂੰ ਦਿਓ ਇਜਾਜ਼ਤ, ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਦੁਬਾਰਾ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।